ਤੇ ਆਓ ਆਪਣੇ ਕਾਲਰਸ ਨਾਲ ਗੱਲ ਕਰਦੇ ਹਾਂ। ਗੁਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਬੇਕਰਸਫੀਲਡ ਤੋਂ ਕਾਲ ਕਰਦੀ ਹਾਂ। ਮੇਰੇ ਕੋਲ ਕੁਐਸਚਨ ਹੈਗਾ। ਮੇਰੀ ਨੀਸ ਨੂੰ ਨਾ ਸਟੂਡੈਂਟ ਵੀਜ਼ਾ ਮਿਲਿਆ ਇੰਡੀਆਨਾ ਤੋਂ, ਤੇ ਉਹਨੇ 15th ਨੂੰ ਉਹਦੀ ਓਰੀਐਂਟੇਸ਼ਨ ਹੈਗੀ ਉੱਥੇ। ਤੇ ਉਹਨੂੰ ਕੈਲੀਫੋਰਨੀਆ ਕੈਲ ਸਟੇਟ ਦੇ ਵਿੱਚ ਆਫਰ ਲੈਟਰ ਆਈ ਆ, ਪਰ ਉਹਨੂੰ 120 ਨਹੀਂ ਉੱਥੋਂ ਗਿਆ ਗਾ, ਤੇ ਉਹ ਕੈਲੀਫੋਰਨੀਆ 'ਚ ਆ ਸਕਦੀ ਆ? ਨਹੀਂ, ਤੁਸੀਂ ਇਦਾਂ ਨਹੀਂ ਆ ਸਕਦੇ ਸਟੂਡੈਂਟ ਵੀਜ਼ੇ ਦਾ। ਸੋ ਸਟੂਡੈਂਟ ਵੀਜ਼ੇ ਦਾ ਕੀ ਰੂਲ ਹੈ ਕਿ ਜਿਹੜੀ ਪਹਿਲੀ ਐਂਟਰੀ ਹੈ ਨਾ, ਉਹ ਤੁਹਾਡੇ I-20 ਸਰਵਿਸ ਰੈਕਡ ਸਾਰਾ ਟਾਈਡ ਹੁੰਦਾ। ਸੋ ਜਾਂ ਤਾਂ ਉਹਨੂੰ ਨਵਾਂ ਵੀਜ਼ਾ ਲੈਣਾ ਪੈਣਾ। ਸੋ ਹੁਣ ਮੇਰੀ ਤੁਹਾਨੂੰ ਰეკਮੈਂਡੇਸ਼ਨ ਇਹੀ ਹੈ ਕਿ ਜਿਹੜਾ ਪਹਿਲਾਂ ਇੱਕ ਸਮੈਸਟਰ ਆਪਣਾ ਜਾ ਕੇ ਇੰਡੀਆਨਾ ਦੇ ਵਿੱਚ ਲਗਾਓ, ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ। ਇੰਡੀਆਨਾ ਵਾਲਿਆਂ ਨੂੰ ਇੱਕ ਸਮੈਸਟਰ, ਇੱਕ ਵਾਰੀ ਤੁਹਾਡੀ ਜਦੋਂ ਐਂਟਰੀ ਵਗੈਰਾ, ਸੋ ਇੰਡੀਆਨਾ ਵਾਲਿਆਂ ਨੂੰ ਦੱਸਿਓ ਨਾ ਕਿ ਅਜੇ ਕਿ ਟ੍ਰਾਂਸਫਰ ਕਰਨ ਦਾ ਕੋਈ ਇਰਾਦਾ, ਕਿਉਂਕਿ ਉਹਨਾਂ ਦੀ ਯੂਨੀਵਰਸਿਟੀ ਉਹਨਾਂ ਨੇ ਕੈਂਸਲ ਕਰ ਦਿੰਦੇ ਕਈ ਵਾਰੀ ਕਿ ਉਹਨਾਂ ਦੀ ਸੀਟ ਵਗੈਰਾ ਖਰਾਬ ਨਾ ਹੋਵੇ। ਸੋ ਇਹਦਾ ਤੁਸੀਂ ਇੱਦਾਂ ਕਰਨਾ ਕਿ ਇੰਡੀਆਨਾ ਜਾਵੇ, ਉੱਥੇ ਇੱਕ ਸਮੈਸਟਰ ਲਾਵੇ ਘੱਟੋ ਘੱਟ। ਜਦੋਂ ਇੱਕ ਸਮੈਸਟਰ ਦਾ ਹੋ ਗਿਆ, ਫਿਰ ਉਹ ਦੁਬਾਰਾ ਕੈਲ ਸਟੇਟ ਵਾਲਿਆਂ ਨਾਲ ਸੰਪਰਕ ਕਰੇ ਕਿ ਉਹਨੇ ਟ੍ਰਾਂਸਫਰ ਕਿੱਦਾਂ ਕਰਨਾ। ਜੀ, ਠੀਕ ਹੈ। ਸੋ ਉਹ ਟ੍ਰਾਂਸਫਰ ਹੋ ਜਾਂਦਾ, ਉਹਦੇ ਕੋਈ ਪ੍ਰੋਬਲਮ ਨਹੀਂ। ਸੋ ਇਹ ਕਾਫੀ ਕਾਮਨ ਜਿਹੜੀ ਇਹ ਚੀਜ਼ ਸਟੂਡੈਂਟ ਜਿਹੜੀ ਲਾਈਫ ਦੇ ਵਿੱਚ ਦੇਖੀ ਜਾਂਦੀ ਆ। ਬੰਦਾ ਇੱਕ ਵਾਰੀ ਇੱਥੇ ਆ ਜਾਂਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਕੋਈ ਆਪਣੀ ਮਨਪਸੰਦ ਦੀ ਯੂਨੀਵਰਸਿਟੀ ਦੇ ਵਿੱਚ ਟ੍ਰਾਂਸਫਰ ਵੀ ਜਿਹੜਾ ਉਹ ਕਰ ਲੈਂਦੇ ਨੇ। ਪਰ ਇਹ ਆ ਵੀ ਉਹ ਪਹਿਲੋਂ ਇੱਕ ਵਾਰੀ ਉੱਧਰ ਆ ਜਾਣ, ਸਮੈਸਟਰ ਕਲਾਉਣ, ਫਿਰ ਉਸ ਤੋਂ ਬਾਅਦ 'ਚ ਦੇਖਣ। ਪਰਮਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ, ਮੈਂ ਆਪਣੇ ਬ੍ਰਦਰ ਸਿਸਟਰ ਦਾ ਜਿੱਦਾਂ ਫਾਈਲ ਕੀਤਾ ਸੀ 2018 ਦੇ ਵਿੱਚ ਅਪ੍ਰੈਲ 'ਚ, ਤੇ ਮੈਨੂੰ ਸਾਰੇ ਕਹਿੰਦੇ ਕਿ ਇੱਕ ਲੈਟਰ ਹੋਰ ਆਉਂਦਾ। ਮੈਨੂੰ ਜਸਟ ਦੱਸ ਕੇ ਇੱਕੋ ਲੈਟਰ ਆਇਆ ਸੀ ਕਿ ਜਿਹੜੀ ਫੀਸ ਸੀਗੀ ਜਿੱਦਾਂ ਉਹਨਾਂ ਨੇ ਚਾਰਜ ਕੀਤੀ, ਉਹ ਰਸੀਦ ਲੈਟਰ ਆਇਆ ਸੀ ਕਿ ਫੀਸ ਚਾਰਜ ਕਰ ਲਓ। ਸੋ ਮੇਰੀ ਅਪਰੂਵ ਹੋ ਗਈ ਆ ਜਾਂ ਨਹੀਂ, ਜਿੱਦਾਂ ਕਿ ਮੈਨੂੰ ਹੋਰ ਕੋਈ ਲੈਟਰ ਆਊਗਾ? ਮੈਂ ਇਹ ਕੁਐਸਚਨ ਪੁੱਛਣਾ ਸੀਗਾ। ਤੁਸੀਂ 2018 'ਚ ਸ਼ੁਰੂ ਕੀਤਾ ਪ੍ਰੋਸੈਸ ਨਾ? ਹਾਂਜੀ, ਅਪ੍ਰੈਲ 'ਚ। ਅੱਛਾ। ਸੋ ਇਦਾਂ ਕਿ ਜਿਹੜਾ ਬ੍ਰਦਰ ਸਿਸਟਰ ਵਾਲਾ ਪ੍ਰੋਸੈਸ ਆ, ਉਹ 15-16 ਸਾਲ ਦਾ ਪ੍ਰੋਸੈਸ ਆ। ਤੇ ਪਹਿਲਾਂ ਤੁਸੀਂ ਜਿਹੜਾ ਐਮਬੈਸੀ 'ਚ ਨਹੀਂ ਫਾਈਲ ਕੀਤਾ, ਤੁਸੀਂ USCIS ਦੇ ਮੂਹਰੇ ਫਾਈਲ ਕਰਦੇ ਆ, ਤਾਂ 130 ਦੀ ਤੁਹਾਨੂੰ ਰਸੀਟ ਆਈ ਹੋਣੀ ਹੈ ਨਾ? ਇਹੀ ਗੱਲ ਆ ਨਾ? ਹਾਂਜੀ, ਬਸ ਰਸੀਦ ਆਈ ਸੀ ਬਸ। ਸੋ ਇਦਾਂ ਕਿ ਉਹਨੂੰ ਪੈਂਡਿੰਗ ਰਹਿਣ ਦਿਓ। ਜਿੰਨਾ ਚਿਰ ਉਹ ਪੈਂਡਿੰਗ ਰਹੂਗੀ ਉਹਨਾਂ ਤੁਹਾਨੂੰ ਫਾਇਦਾ। ਤੇ ਫਾਇਦਾ ਇਹ ਆ ਕਿ ਜਿੰਨਾ ਚਿਰ ਉਹ ਪੈਂਡਿੰਗ ਰਹਿੰਦੀ ਆ ਨਾ, ਉਹਨਾਂ ਟਾਈਮ ਜਿਹੜਾ ਉਹਨਾਂ ਦੇ ਅੱਗੋਂ ਜਵਾਕਾਂ ਦੀ ਉਮਰ 'ਚੋਂ ਮਾਈਨਸ ਹੋ ਜਾਂਦਾ। ਸੋ ਜਵਾਕ ਵੀ ਕਈ ਵਾਰੀ ਏਜ ਆਊਟ ਹੋ ਜਾਂਦੇ, 21 ਸਾਲ ਤੋਂ ਉੱਤੇ ਹੋ ਜਾਂਦੇ ਆ। ਸੋ ਇਹ ਜਿਹੜੀ ਪਟੀਸ਼ਨ ਆ, ਇਹ ਵਧੀਆ ਜੇ 10 ਸਾਲ 12 ਸਾਲ ਪੈਂਡਿੰਗ ਰਹੇ, ਕਿਉਂਕਿ ਨੰਬਰ ਤਾਂ ਤੁਹਾਡਾ ਲੱਗਣਾ ਨਹੀਂ 15-16 ਸਾਲ। ਸੋ ਇਹਨੂੰ ਪੈਂਡਿੰਗ ਰਹਿਣ ਦਿਓ ਤੁਸੀਂ ਰਸੀਟ ਨੂੰ, ਬਸ ਉਹਨੂੰ ਚੈੱਕ ਕਰੀ ਜਾਓ। ਕੋਈ ਲੋੜ ਨਹੀਂ ਹੈਗੀ ਇਮੀਗ੍ਰੇਸ਼ਨ ਨਾਲ ਫੋਲੋ ਅਪ ਕਰਨ ਦੀ ਜਾਂ ਕੁਝ ਵੀ। ਇਹ ਜਿੰਨਾ ਚਿਰ ਪੈਂਡਿੰਗ ਰਹੇ ਉਨਾ ਹੀ ਵਧੀਆ। ਤੇ ਇਮੀਗ੍ਰੇਸ਼ਨ ਨੂੰ ਵੀ ਇਸ ਗੱਲ ਦਾ ਪਤਾ ਕਿ ਇਹਨਾਂ ਦਾ ਨੰਬਰ ਤਾਂ ਲੱਗਣਾ ਨਹੀਂ। ਸੋ ਇਹ ਸਲੋ ਟਰੈਕ ਵਾਲੇ ਜਿਹੜੇ ਕੇਸ ਹੁੰਦੇ ਆ, ਸੋ ਇਹਨੂੰ ਤੁਹਾਨੂੰ ਛੋੜਨ ਦੀ ਲੋੜ ਨਹੀਂ ਹੈ। ਇਹ ਵੀਜ਼ੇ ਨੂੰ ਸਲੋ ਹੀ ਚੱਲਣ ਦਿਓ ਤੁਸੀਂ, ਤੁਹਾਡੇ ਫਾਇਦੇ ਦੀ ਗੱਲ ਹੈ ਜੀ। ਇੱਕ ਵਾਰ ਸਾਨੂੰ ਆਨਲਾਈਨ ਪੁੱਛਦੇ ਆ ਵੀ ਮੈਕਸੀਕੋ ਇਮੀਗ੍ਰੇਸ਼ਨ ਵਾਲਿਆਂ ਨੇ ਜੇ ਬਾਇਓਮੈਟ੍ਰਿਕ ਕੀਤੇ ਆ, ਤੇ ਉਹ US ਦੀ ਇਮੀਗ੍ਰੇਸ਼ਨ ਦੇ ਨਾਲ ਉਹ ਡਾਟਾ ਸ਼ੇਅਰ ਕਰਦੇ ਆ ਕਿ ਨਹੀਂ ਕਰਦੇ? ਡੇਟਾ ਜਿਹੜਾ ਐਂਟਰੀ ਵਾਲਾ ਡੇਟਾ ਵਗੈਰਾ ਹੁੰਦਾ, ਉਹ ਤਾਂ ਉਹਨਾਂ ਨੇ ਸ਼ੇਅਰ ਕਰਨਾ ਹੀ ਆ। ਉਹ ਤਾਂ ਚਲੋ ਬੰਦੇ ਦਾ ਪਤਾ ਹੀ ਆ। ਸੋ ਬਾਕੀ ਮੈਨੂੰ ਪਤਾ ਨਹੀਂ ਕਿਹੜੇ ਡੇਟੇ ਦੀ ਇਹ ਗੱਲ ਕਰਦੇ ਆ। ਕਹਿੰਦੇ ਵੀ ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਲਾਈ ਸੀ, ਬੇਸਿਕਲੀ ਰਿਫਿਊਜ਼ ਹੋਇਆ ਆ, ਉੱਥੇ ਵੀ ਬਾਇਓਮੈਟ੍ਰਿਕ ਹੋਏ ਹੋਣੇ ਆ। ਹੁਣ ਜਿਹੜੀ ਆਪਾਂ ਦੇਖਿਆ ਹੀ ਆ ਪਿਛਲੇ ਕਈ ਸਾਲਾਂ ਦੇ ਵਿੱਚ ਬੜਾ ਕੁਛ ਉਥਲ ਪੁਥਲ ਉੱਥੇ ਚੱਲਦੀ ਰਹੀ ਆ। ਹੁਣ ਇਹ ਨਹੀਂ ਪਤਾ ਵੀ ਡਾਟਾ ਸ਼ੇਅਰ ਕਰਦੇ ਆ ਦੋਨੋਂ ਇਮੀਗ੍ਰੇਸ਼ਨ ਆਪਸ 'ਚ ਕਿ ਨਹੀਂ। ਇੱਦਾਂ ਕਿ ਸਾਡੇ ਕੋਲ ਹੁਣ ਫੋਰ ਐਗਜ਼ਾਮਪਲ ਕੈਨੇਡਾ ਤੋਂ ਕਾਫੀ ਕੇਸ ਜਿਹੜੇ ਆਏ ਆ। ਮੈਕਸੀਕੋ ਤਾਂ ਨਹੀਂ ਮੈਂ ਸੁਣਿਆ ਕਦੀ ਕੋਈ ਅਸਾਈਲਮ ਲਾਉਂਦਾ ਉੱਥੇ, ਕਿਹੜਾ ਕੋਈ ਪੁੱਛਦਾ, ਰਾਈਟ? ਸੋ ਕੈਨੇਡੀਅਨ ਕਾਫੀ ਲੋਕੀ ਜਿਹੜੇ ਅਸਾਈਲਮ ਲਾ ਕੇ ਕਈਆਂ ਦੇ ਫੇਲ ਹੋਏ, ਉਹ ਆਉਂਦੇ। ਉਹਨਾਂ ਦਾ ਜ਼ਿਆਦਾਤਰ ਇਹੀ ਹੁੰਦਾ ਕਿ ਬਿਆਨ ਗਲਤ ਹੋਏ ਸੀ ਜਾਂ ਛੋਟੀਆਂ ਮੋਟੀਆਂ ਕਮੀ ਪੇਸ਼ੀਆਂ ਸੀਗੀਆਂ। ਹੁਣ ਮੈਂ ਅਮਰੀਕਾ 'ਚ ਕਿੱਦਾਂ ਕਰਨਾ ਕਿ ਉਹਨਾਂ ਦੀ ਫਾਈਲ ਜਿਹੜੀ ਸ਼ੇਅਰ ਹੁੰਦੀ ਹੈ ਕਿ ਨਹੀਂ ਹੁੰਦੀ ਆ। ਸੋ ਅੱਜ ਤੱਕ ਕਦੀ ਮੈਂ ਦੇਖਿਆ ਨਹੀਂ ਕਿ ਕੋਈ ਸਰਕਾਰੀ ਵਕੀਲ ਨੇ ਉਹ ਚੀਜ਼ ਤੇ ਲਿਆ ਕੇ ਪੁੱਛਿਆ ਹੋਵੇ ਕਿ ਤੂੰ ਉੱਥੇ ਇੱਦਾਂ ਗਿਆ ਸੀਗਾ। ਪਰ ਇਹ ਹੈ ਕਿ ਜਨਰਲੀ ਜਿਹੜੀ ਇਹਨਾਂ ਦੇ ਬਿਆਨ ਆ ਉਹ ਸੇਮ ਹੋਣੇ ਚਾਹੀਦੇ ਆ, ਓਬਵੀਅਸਲੀ। ਨਹੀਂ ਤਾਂ ਉਹੀ ਹੋ ਜਾਂਦਾ ਕਿ ਜਾਂ ਤੂੰ ਕੈਨੇਡਾ 'ਚ ਝੂਠ ਬੋਲਦਾ ਸੀ ਜਾਂ ਤੂੰ ਅਮਰੀਕਾ 'ਚ ਝੂਠ ਬੋਲਦਾ। ਸੋ ਇਹ ਹੈ ਕਿ ਓਵਰਆਲ ਤੁਹਾਡੀ ਜਿਹੜਾ ਸਿਨੈਰੀਓ ਸੇਮ ਹੋਣਾ ਚਾਹੀਦਾ। ਜਿਹੜੀਆਂ ਵੀ ਨਵੀਆਂ ਡਿਵੈਲਪਮੈਂਟਸ ਹੋਈਆਂ ਉਹ ਤੁਸੀਂ ਐਡ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ। ਤੇ ਕਾਫੀ ਸਾਡੇ ਕੋਲ ਕੈਨੇਡਾ ਦੇ ਜਿਹੜੇ ਇਦਾਂ ਦੇ ਕੇਸ ਆਏ ਸੀਗੇ, ਤੇ ਉਹ ਸਰਸਰੀ ਦੇ ਤੌਰ ਤੇ ਪੁੱਛਦੇ ਕਿ ਕੈਨੇਡਾ ਦੇ ਵਿੱਚ ਤੇਰਾ ਡਿਨਾਈ ਜਿਹੜਾ ਕਿਉਂ ਹੋਇਆ ਸੀਗਾ। ਸੋ ਇਟ ਡਜ਼ ਨਾਟ ਮੈਟਰ ਕਿਉਂ ਹੋਇਆ, ਵਕੀਲ ਵਧੀਆ ਸੀ ਨਹੀਂ ਸੀਗਾ, ਜੱਜ ਵਧੀਆ ਸੀਗਾ ਨਹੀਂ ਸੀਗਾ, ਜੋ ਵੀ ਸੀਗਾ ਕੈਨੇਡਾ 'ਚ ਡਿਨਾਈ ਹੋਇਆ ਤੁਹਾਡਾ। ਬਸ ਇਹੀ ਹੈ ਕਿ ਮੈਨੂੰ ਵਾਪਸ ਡਿਪੋਰਟ ਉਹਨਾਂ ਨੇ ਕਰਨਾ ਸੀਗਾ, ਤਾਂ ਕਰਕੇ ਜਿਹੜਾ ਮੈਂ ਅਮਰੀਕਾ ਆਇਆ ਸੀਗਾ। ਸੋ ਜਿਹੜੀ ਅਮਰੀਕਾ ਦੀਆਂ ਅਦਾਲਤਾਂ ਉਹਨਾਂ ਨੂੰ ਇੰਨਾ ਹੀ ਲੈਣ ਦੇਣਾ। ਸੋ ਜਦੋਂ ਇਹਦੇ ਵਿੱਚ ਅਟਾਰਨੀ ਜਨਰਲ ਕਹਿਣਾ ਜੀ, ਕਈ ਜਿਹੜੇ ਡਾਕੂਮੈਂਟਸ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ ਵੀ ਫਿਰ ਤੁਹਾਨੂੰ ਕਦੀ ਇਮੀਗ੍ਰੇਸ਼ਨ ਨੇ
ਡਿਨਾਈ ਕੀਤਾ, ਉਹਦੇ ਵਿੱਚ ਫਿਰ ਇਹਨਾਂ ਨੂੰ ਯੈਸ ਲਿਖਣਾ ਪਊਗਾ ਉਹ ਵਾਲੇ ਦੇ ਵਿੱਚ? ਹਾਂਜੀ, ਉਹਦੇ ਵਿੱਚ ਪਰ ਜੇ ਜਿਹਨਾਂ ਨੂੰ ਡਿਨਾਈ ਕੀਤਾ ਇਹਨਾਂ ਦੇ ਫਾਇਦੇ ਦੀ ਗੱਲ ਆ ਉਹ ਕਿ ਮੈਂ ਅਮਰੀਕਾ ਨਹੀਂ ਆਉਣਾ ਚਾਹੁੰਦਾ ਸੀਗਾ, ਮੈਨੂੰ ਅਸਾਈਲਮ ਕਿਤੇ ਚਾਹੀਦੀ ਸੀਗੀ। ਸੋ ਜੇ ਇਹਨਾਂ ਨੂੰ ਡਿਨਾਈ ਕੀਤਾ ਅਸਾਈਲਮ ਇਹਨਾਂ ਦਾ, ਤਾਂ ਫਾਇਦੇ ਦੀ ਗੱਲ ਆ। ਹੁਣ ਜਿਹਨਾਂ ਨੂੰ ਕੋਈ ਹੋਰ ਇਮੀਗ੍ਰੇਸ਼ਨ ਡਿਨਾਈ ਕੀਤੀ ਆ ਕਿ ਯੂਕੇ ਤੋਂ ਜਿੱਦਾਂ ਕਈ ਵਾਰੀ ਆਉਂਦੇ ਕਿ ਫਰਾਡ ਕਰਕੇ ਗ੍ਰੀਨ ਕਾਰਡ ਡਿਨਾਈ ਕੀਤਾ, ਉਹਦੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਪਰ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਆ ਕਿ ਆਪਣੇ ਰੈਕਰਡ ਕਈ ਵਾਰੀ ਇਹਨਾਂ ਨੂੰ ਨਹੀਂ ਮਿਲਦੇ, ਤਾਂ ਦੂਜੀ ਕੰਟਰੀਆਂ ਦੇ ਤਾਂ ਇਮੀਗ੍ਰੇਸ਼ਨ ਰੈਕਰਡ ਇੰਨਾ ਸੌਖਾ ਨਹੀਂ ਹੈਗਾ ਸ਼ੇਅਰ ਕਰਨਾ। ਜੀ ਜੀ ਜੀ, ਬਿਲਕੁਲ। ਨਰਿੰਦਰ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, 2005 ਵਿੱਚ ਭੈਣ ਵੱਲੋਂ ਭਰਾ ਦਾ ਅਪਲਾਈ ਕੀਤਾ ਸੀ ਤੇ ਉਹਨਾਂ ਦੀ ਲੈਟਰ ਆ ਜਾਂਦੀ ਏ ਆਪਣਾ 60 ਦਿਨ ਬਾਅਦ, 2 ਮਹੀਨਿਆਂ ਬਾਅਦ, ਤੇ ਉਹ ਅੱਗੇ ਕਰੀ ਜਾਂਦੇ ਨੇ। 2 ਮਹੀਨਿਆਂ ਬਾਅਦ ਲੈਟਰ ਆ ਜਾਂਦੀ, ਫਿਰ ਕਹਿ ਦਿੰਦੇ ਨੇ ਵੀ ਵੇਟ ਕਰੋ ਜੀ। ਸੋ ਇਹ ਕਾਫੀ ਕਾਮਨ ਆਪਣੇ ਰੇਡੀਓ ਤੇ ਵੀ ਪਹਿਲਾਂ ਵੀ ਬੜੀ ਵਾਰੀ ਲੋਕਾਂ ਨੇ ਸਵਾਲ ਪੁੱਛਿਆ। ਸੋ ਜਿਹੜੀ ਉਹ ਈਮੇਲ ਆ ਨਾ, ਉਹ ਆਟੋਮੇਟਿਡ ਆ ਕਿ ਉਹਨਾਂ ਨੇ ਸਕ੍ਰਿਪਟ ਪਾਈ ਹੋਈ ਆ। ਉਹਨੇ ਹਰ 2-3 ਮਹੀਨੇ ਬਾਅਦ ਤੁਹਾਨੂੰ ਕਹਿ ਦੇਣਾ ਕਿ ਤੁਹਾਡਾ ਡਾਕੂਮੈਂਟ ਕੰਪਲੀਟ ਆ, ਤੁਹਾਨੂੰ ਵਗੈਰਾ ਦੇਵਾਂਗੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਉਹਨਾਂ ਦੇ ਡਿਲੇ ਚੱਲਦਾ ਪਿਆ ਤੇ ਇਸ ਵੇਲੇ ਤੁਹਾਨੂੰ ਵੇਟ ਹੀ ਕਰਨੀ ਪੈਣੀ। ਭੈਣ ਭਾਈ ਵਾਲੇ ਕੇਸ ਉਹਨਾਂ ਦੀ ਪ੍ਰਾਇੋਰਟੀ ਦੇ ਵਿੱਚ ਨਹੀਂ ਹੈਗੇ ਅਜੇ। ਤਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲੇ ਸੀਗੇ, ਉਹਨਾਂ ਦੇ ਸਪਾਊਸਸ ਜਿਹੜੇ ਸੀਗੇ, ਉਹ 4-4 ਸਾਲ ਤੋਂ ਜਿਹੜੇ ਵੇਟ ਕਰ ਰਹੇ ਆ। ਸੋ ਇਹ ਭੈਣ ਭਾਈ ਵਾਲੇ ਕੇਸ ਜਿਹੜੇ ਉਹਨਾਂ ਤੋਂ ਬਾਅਦ ਚ ਨੰਬਰ ਲੱਗਣਾ ਉਹਨਾਂ ਦਾ। ਜੀ। ਗੁਰਦੇਵ? ਮੈਂ ਪੁੱਛਣਾ ਚਾਹੁੰਦਾ ਜੀ, ਮੇਰੇ ਨੂੰਹ ਨੇ ਮੇਰੇ ਲੜਕੇ ਦਾ ਅਪਲਾਈ ਕੀਤਾ ਸੀਗਾ 2020 ਚ, ਗ੍ਰੀਨ ਕਾਰਡ ਹੋਲਡਰ ਸੀ ਜੀ। 2021 ਚ ਉਹ ਸਿਟੀਜ਼ਨ ਹੋ ਗਈ। ਅਸੀਂ ਅਪਡੇਟ ਵੀ ਕਰ ਦਿੱਤਾ ਸੀਗਾ, ਸਾਨੂੰ ਈਮੇਲ ਵੀ ਆ ਗਈ ਸੀ। ਉਦੋਂ ਬਾਅਦ ਅਸੀਂ ਰਿਕੁਐਸਟ ਵੀ ਪਾਈ ਸੀ ਉਹਨਾਂ ਨੂੰ, ਉਹਦਾ ਕੋਈ ਜਵਾਬ ਨਹੀਂ ਹਾਲ ਤਾਈਂ ਆਇਆ। ਹੁਣ ਅਸੀਂ ਕੀ ਕਰੀਏ ਜੀ? ਬੇਟਾ ਉੱਥੇ ਆ ਆਪਣਾ ਯੂਐਸ ਤੋਂ ਬਾਹਰ? ਹਾਂ, ਬੇਟਾ ਇੰਡੀਆ ਹੀ ਹੈ ਮੇਰਾ ਜੀ। ਤੇ 130 ਤੁਹਾਡਾ 130 ਅਪਰੂਵ ਹੋ ਗਿਆ ਤੁਹਾਡਾ, ਹੈ ਨਾ? ਹਾਂ, 130 ਅਪਰੂਵ ਹੋ ਗਿਆ ਜੀ। ਸੋ ਇਹ ਐਮਬੈਸੀ ਦੇ ਡਿਲੇ ਆ। ਤੁਸੀਂ ਆਹੀ ਟਰਾਈ ਕਰਦੇ ਰਹੋ ਤੇ ਬਸ ਤੁਸੀਂ ਆਹੀ ਮੇਕ ਸ਼ੋਰ ਕਰਨਾ ਕਿ ਉਹਨਾਂ ਦੀ ਕੈਟਾਗਰੀ ਜਿਹੜੀ ਉਹ ਚੇਂਜ ਹੋ ਗਈ ਆ। ਤੇ ਤੁਹਾਨੂੰ ਕੀ ਕਰਨਾ ਚਾਹੀਦਾ ਕਿ ਐਨਵੀਸੀ ਗੂਗਲ ਤੇ ਜਾ ਕੇ ਨਾ ਲਿਖੋ ਕਿ ਐਨਵੀਸੀ ਕੰਟੈਕਟ ਅਸ, ਤੇ ਤੁਹਾਨੂੰ ਇੱਕ ਲਿੰਕ ਜਿਹਾ ਮਿਲ ਜਾਣਾ। ਉਹ 'ਚ ਡਾਕੂਮੈਂਟ ਵਗੈਰਾ ਵੀ ਤੁਸੀਂ ਅਪਲੋਡ ਕਰ ਸਕਦੇ ਆ, ਆਪਣੀ ਇਨਕੁਆਇਰੀ ਦੇ ਸਕਦੇ ਆ। ਸੋ ਉਹ 'ਚ ਕੀ ਕਰੋ ਕਿ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ, ਉਹਨਾਂ ਨੂੰ ਇਹ ਨਾ ਕਹੋ ਕਿ ਮੇਰਾ ਤੇਜ਼ ਕਰਨਾ ਜਾਂ ਇੱਦਾਂ, ਕਿਉਂਕਿ ਤੇਜ਼ ਕਰਨ ਵਾਲੀਆਂ ਇਨਕੁਆਇਰੀਆਂ ਨਾ ਸਟਾਫ ਕਈ ਵਾਰੀ ਦੇਖਦਾ ਨਹੀਂ। ਤੁਸੀਂ ਉਹਨਾਂ ਨੂੰ ਸਿੱਧੇ ਇਹ ਕਹੋ ਕਿ ਮੈਂ ਸਿਟੀਜ਼ਨ ਹੋ ਗਿਆ, ਮੈਂ ਕੈਟਾਗਰੀ ਅਪਗ੍ਰੇਡ ਕਰਨ ਲਈ ਜਿਹੜਾ ਤੁਹਾਨੂੰ ਕੰਟੈਕਟ ਕਰ ਰਿਹਾ। ਤੇ ਫਿਰ ਉਹ ਤੁਹਾਨੂੰ ਵੈਸੇ ਹੀ ਘੱਟੋ ਘੱਟ ਇੱਕ ਈਮੇਲ ਪਾ ਦੇਵੇ ਕਿ ਠੀਕ ਹੈ, ਤੁਹਾਡੀ ਕੈਟਾਗਰੀ ਜਿਹੜੀ ਉਹ ਅਪਗ੍ਰੇਡ ਕਰ ਦਿੱਤੀ ਗਈ ਹੈ ਸਿਟੀਜ਼ਨ 'ਚ। ਤੇ ਜੇ ਆਹ ਵਾਲਾ ਤੁਹਾਡਾ ਅੜਿੱਕਾ, ਤਾਂ ਤੁਹਾਡੀ ਪ੍ਰੋਬਲਮ ਜਿਹੜੀ ਇਸ ਤਰੀਕੇ ਨਾਲ ਸ਼ਾਇਦ ਸੋਲਵ ਹੋ ਸਕੇ।